ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਦਸੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਇਸਤਸਨਾ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਹੈ। ਜਵਾਬੀ ਪੜ੍ਹਾਈ। ਜ਼ਬੂਰ: ਮੇਰੀ ਜਾਨ ਨੂੰ ਰੱਬ ਦੀ ਆਸ ਹੀ ਏ, ਮੇਰੀ ਮੁਕਤੀ ਉਹਦੇ ਨਾਲ ਹੀ ਏ। ਉਹ ਕੱਲਾ ਹੀ ਮੇਰੀ ਚਟਾਨ ਤੇ ਮੇਰੀ ਮੁਕਤੀ ਏ, ਉਹੀ ਮੇਰਾ ਉੱਚਾ ਬੁਰਜ ਏ, ਮੈਨੂੰ ਬਹੁਤੀ ਜੁੰਬਸ਼ ਨਾ ਹੋਵੇਗੀ। ਐ ਮੇਰੀ ਜਾਨ, ਰੱਬ ਦੀ ਹੀ ਆਸ ਰੱਖ, ਕਿਉਂ ਜੇ ਉਹਦੇ ਤੋਂ ਹੀ ਮੈਨੂੰ ਉਮੀਦ ਏ। ਉਹੀ ਕੱਲਾ ਮੇਰੀ ਚਟਾਨ ਤੇ ਮੁਕਤੀ ਏ, ਉਹੀ ਮੇਰਾ ਉੱਚਾ ਬੁਰਜ ਏ ਤੇ ਮੈਨੂੰ ਜੁੰਬਸ਼ ਨਾ ਹੋਵੇਗੀ। ਮੇਰੀ ਮੁਕਤੀ ਤੇ ਮੇਰੀ ਸ਼ੌਕਤ ਰੱਬ ਵੱਲੋਂ ਏ। ਰੱਬ ਹੀ ਮੇਰੀ ਤਾਕਤ ਦੀ ਚਟਾਨ ਤੇ ਮੇਰੀ ਪਨਾਹ ਏ। ਐ ਲੋਕੋ, ਹਰ ਵੇਲੇ ਉਹਦੇ ਉੱਤੇ ਈਮਾਨ ਰੱਖੋ, ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ ਦਿਓ। ਰੱਬ ਸਾਡੀ ਪਨਾਹਗਾਹ ਏ। ਰੱਬ ਨੇ ਇੱਕ ਵਾਰੀ ਆਖਿਆ, ਮੈਂ 2 ਵਾਰੀ ਸੁਣਿਆ, ਭਈ ਕੁਦਰਤ ਰੱਬ ਦੀ ਹੀ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਯੋਹੰਨਾ। ਤੁਸੀਂ ਜਿਹੜੀ ਇੱਕ ਦੂਜੇ ਤੋਂ ਇੱਜ਼ਤ ਚਾਹੁੰਦੇ ਹੋ ਤੇ ਉਹ ਇੱਜ਼ਤ ਜਿਹੜੀ ਖੁਦਾਏ ਵਾਹਦ ਵੱਲੋਂ ਹੁੰਦੀ ਏ ਉਹ ਨਹੀਂ ਚਾਹੁੰਦੇ, ਈਮਾਨ ਕਿਵੇਂ ਲਿਆ ਸਕਦੇ ਹੋ? ਅਬਰਾਨੀਓ: ਇਸ ਲਈ ਵੀ ਰੱਬ ਦੇ ਕੋਲ ਆਉਣ ਵਾਲੇ ਨੂੰ ਈਮਾਨ ਲਿਆਉਣਾ ਚਾਹੀਦਾ ਏ ਭਈ ਉਹ ਹੈ ਏ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਏ। ਸਲਾਤੀਨ: ਤੇ ਸ਼ਾਹੇ ਇਸਰਾਈਲ ਹੋਸ਼ੇ ਬਿਨ ਏਲਾ ਦੇ 3 ਵਰੇ ਇੰਜ ਹੋਇਆ ਭਈ ਸ਼ਾਹੇ ਯਹੂਦਾ ਆਖਜ਼ ਦਾ ਪੁੱਤਰ ਹਿਜ਼ਕੀਆ ਸਲਤਨਤ ਕਰਨ ਲੱਗਿਆ, ਤੇ ਜੋ ਉਹਦੇ ਪਿਓ ਦਾਊਦ ਨੇ ਕੀਤਾ ਸੀ, ਉਹਨੇ ਬਿਲਕੁਲ ਉਹਦੇ ਮੁਤਾਬਕ ਉਹ ਕੰਮ ਕੀਤਾ ਜਿਹੜਾ ਖੁਦਾਵੰਦ ਦੀ ਨਜ਼ਰ ਵਿੱਚ ਭਲਾ ਸੀ। ਤੇ ਉਹ ਖੁਦਾਵੰਦ ਇਸਰਾਈਲ ਦੇ ਰੱਬ ਉੱਤੇ ਭਰੋਸਾ ਕਰਦਾ ਸੀ, ਇੰਜ ਦਾ ਭਈ ਉਹਦੇ ਬਾਦੋਂ ਯਹੂਦਾ ਦੇ ਸਾਰੇ ਬਾਦਸ਼ਾਹਾਂ ਵਿੱਚੋਂ ਉਹਦੇ ਵਰਗਾ ਇੱਕ ਵੀ ਨਾ ਹੋਇਆ ਤੇ ਨਾ ਉਹਦੇ ਤੋਂ ਪਹਿਲਾਂ ਕੋਈ ਹੋਇਆ ਸੀ, ਕਿਉਂ ਜੇ ਉਹ ਖੁਦਾਵੰਦ ਨਾਲ ਚਮੜਿਆ ਰਿਹਾ ਤੇ ਉਹਦੀ ਪੈਰਵੀ ਕਰਨ ਤੋਂ ਬਾਜ਼ ਨਾ ਆਇਆ, ਬਲਕਿ ਉਹਦੇ ਹੁਕਮਾਂ ਨੂੰ ਮੰਨਿਆ ਜਿਹੜੇ ਖੁਦਾਵੰਦ ਨੇ ਮੂਸਾ ਨੂੰ ਦਿੱਤੇ ਸੀ। ਤੇ ਖੁਦਾਵੰਦ ਉਹਦੇ ਨਾਲ ਰਿਹਾ ਤੇ ਜਿੱਥੇ ਕਿਤੇ ਉਹ ਗਿਆ ਕਾਮਯਾਬ ਹੋਇਆ। ਤੇ ਉਹ ਸ਼ਾਹੇ ਅਸੂਰ ਤੋਂ ਮੁਨਹਰਫ ਹੋ ਗਿਆ ਤੇ ਉਹਦੀ ਅਤਾਤ ਨਾ ਕੀਤੀ। ਤੇ ਹਿਜ਼ਕੀਆ ਬਾਦਸ਼ਾਹ ਦੇ 4ਥੇ ਵਰੇ ਵਿੱਚ, ਜਿਹੜਾ ਸ਼ਾਹੇ ਇਸਰਾਈਲ ਹੋਸ਼ੇ ਬਿਨ ਏਲਾ ਦਾ 7ਵਾਂ ਵਰਾ ਸੀ, ਇੰਜ ਹੋਇਆ ਭਈ ਸ਼ਾਹੇ ਅਸੂਰ ਸਲਮਨਸਰ ਨੇ ਸਾਮਰੀਆ ਉੱਤੇ ਚੜ੍ਹਾਈ ਕੀਤੀ ਤੇ ਉਹਨੂੰ ਘੇਰਾ ਪਾ ਲਿਆ। ਤੇ 3 ਸਾਲਾਂ ਦੇ ਅਖੀਰ ਵਿੱਚ ਉਹਨਾਂ ਨੇ ਉਹਨੂੰ ਲੈ ਲਿਆ, ਯਾਨੀ ਹਿਜ਼ਕੀਆ ਦੇ 6ਵੇਂ ਵਰੇ ਵਿੱਚ, ਜਿਹੜਾ ਸ਼ਾਹੇ ਇਸਰਾਈਲ ਹੋਸ਼ੇ ਦਾ 9ਵਾਂ ਵਰਾ ਸੀ, ਸਾਮਰੀਆ ਲੈ ਲਿਆ ਗਿਆ। ਤੇ ਸ਼ਾਹੇ ਅਸੂਰ ਇਸਰਾਈਲ ਨੂੰ ਅਸੀਰ ਕਰਕੇ ਅਸੂਰ ਨੂੰ ਲੈ ਗਿਆ ਤੇ ਉਹਨਾਂ ਨੂੰ ਖਲਾ ਵਿੱਚ ਜੋਜ਼ਾਨ ਦੀ ਨਦੀ ਕਾਬੂਦ ਉੱਤੇ ਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਰੱਖਿਆ। ਤੇ ਹਿਜ਼ਕੀਆ ਬਾਦਸ਼ਾਹ ਦੇ 14ਵੇਂ ਵਰੇ ਵਿੱਚ ਸ਼ਾਹੇ ਅਸੂਰ ਸੈਖਰਬ ਨੇ ਯਹੂਦਾ ਦੇ ਫਸੀਲਦਾਰ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਤੇ ਉਹਨਾਂ ਨੂੰ ਲੈ ਲਿਆ। ਫਿਰ ਵੀ ਸ਼ਾਹੇ ਅਸੂਰ ਨੇ ਤਰਤਾਨ ਤੇ ਰਬਸਾਰਸ ਤੇ ਰਬਸ਼ਾਕੀ ਨੂੰ ਲੈਕਸ ਤੋਂ ਵੱਡੇ ਲਸ਼ਕਰ ਦੇ ਨਾਲ ਹਿਜ਼ਕੀਆ ਬਾਦਸ਼ਾਹ ਦੇ ਕੋਲ ਯਰੂਸ਼ਲਮ ਨੂੰ ਘੱਲਿਆ। ਤੇ ਰਬਸ਼ਾਕੀ ਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਹਿਜ਼ਕੀਆ ਨੂੰ ਆਖੋ ਭਈ ਮੁਲਕੇ ਮੁਆਜ਼ਮ ਸ਼ਾਹੇ ਅਸੂਰ ਇੰਜ ਆਖਦਾ ਏ ਭਈ ਕੀ ਤੂੰ ਭਰੋਸਾ ਕਰਕੇ ਬੈਠਾ ਏ? ਤੂੰ ਆਖਦਾ ਤੇ ਹੈ ਏ, ਪਰ ਇਹ ਬਸ ਗੱਲਾਂ ਹੀ ਗੱਲਾਂ ਨੇ, ਭਈ ਜੰਗ ਮਸਲਹਤ ਵੀ ਏ ਤੇ ਹੌਸਲਾ ਵੀ। ਆਖਰ ਕਿਸ ਭਰੋਸੇ ਤੂੰ ਮੇਰੇ ਨਾਲ ਸਰਕਸ਼ੀ ਕੀਤੀ ਏ? ਫਿਰ ਰਬਸ਼ਾਕੀ ਖਲੋ ਗਿਆ ਤੇ ਯਹੂਦੀਆਂ ਨੂੰ ਉੱਚੀ ਆਵਾਜ਼ ਨਾਲ ਇਹ ਆਖਣ ਲੱਗਿਆ ਭਈ ਮੁਲਕੇ ਮੁਆਜ਼ਮ ਸ਼ਾਹੇ ਅਸੂਰ ਦਾ ਕੰਮ ਸੁਣੋ। ਬਾਦਸ਼ਾਹ ਇੰਜ ਆਖਦਾ ਏ ਭਈ ਹਿਜ਼ਕੀਆ ਤੁਹਾਨੂੰ ਧੋਖਾ ਨਾ ਦੇਵੇਗਾ, ਕਿਉਂ ਜੇ ਉਹ ਤੁਹਾਨੂੰ ਉਹਦੇ ਹੱਥੋਂ ਛੁਡਾ ਨਾ ਸਕੇਗਾ। ਤੇ ਹਿਜ਼ਕੀਆ ਇਹ ਆਖ ਕੇ ਤੁਹਾਥੋਂ ਖੁਦਾਵੰਦ ਉੱਤੇ ਭਰੋਸਾ ਕਰਾਵੇ ਭਈ ਖੁਦਾਵੰਦ ਜ਼ਰੂਰ ਸਾਨੂੰ ਛੁਡਾਵੇਗਾ ਤੇ ਇਹ ਸ਼ਹਿਰ ਸ਼ਾਹੇ ਅਸੂਰ ਦੇ ਹਵਾਲੇ ਨਾ ਹੋਵੇਗਾ। ਪਰ ਲੋਕੀ ਚੁੱਪ ਰਹੇ ਤੇ ਉਹਦੇ ਜਵਾਬ ਵਿੱਚ ਇੱਕ ਵੀ ਗੱਲ ਨਾ ਆਖੀ, ਕਿਉਂ ਜੇ ਬਾਦਸ਼ਾਹ ਦਾ ਇਹ ਹੁਕਮ ਸੀ ਭਈ ਉਹਨੂੰ ਜਵਾਬ ਨਾ ਦਿਓ। ਤਦ ਅਲੀਆਕੀਮ ਬਿਨ ਖਲਕੀਆ,
ਜਿਹੜਾ ਘਰ ਦਾ ਦੀਵਾਨ ਸੀ, ਤੇ ਸ਼ਬੀਨਾ ਮਨਸ਼ੀ ਤੇ ਯੂਆਖ ਬਿਨ ਆਸਫ ਮੁਹਰਰ ਆਪਣੇ ਕੱਪੜੇ ਫਾੜ ਕੇ ਹਿਸਕੀਆ ਦੇ ਕੋਲ ਆਏ ਤੇ ਰਬਸ਼ਾਕੀ ਦੀਆਂ ਗੱਲਾਂ ਉਹਨੂੰ ਸੁਣਾਈਆਂ। ਸਲਾਤੀਨ। ਜਦ ਹਿਜ਼ਕੀਆ ਬਾਦਸ਼ਾਹ ਨੇ ਇਹ ਸੁਣਿਆ ਤੇ ਆਪਣੇ ਕੱਪੜੇ ਫਾੜੇ ਤੇ ਟਾਟ ਆਪਣੇ ਉੱਤੇ ਪਾ ਕੇ ਖੁਦਾਵੰਦ ਦੇ ਘਰ ਨੂੰ ਗਿਆ, ਤੇ ਉਹਨੇ ਘਰ ਦੇ ਦੀਵਾਨ ਅਲੀਆਕੀਮ ਤੇ ਸ਼ਬੀਨਾ ਮਨਸ਼ੀ ਤੇ ਕਾਹਨਾ ਦੇ ਵਡੇਰਿਆਂ ਨੂੰ ਟਾਟ ਪਵਾ ਕੇ ਆਮੂਸ ਦੇ ਪੁੱਤਰ ਯਸਾਇਆ ਨਬੀ ਦੇ ਕੋਲ ਘੱਲਿਆ। ਯਸਾਇਆ ਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਆਪਣੇ ਆਕਾ ਨੂੰ ਇੰਜ ਆਖਿਓ ਭਈ ਖੁਦਾਵੰਦ ਇੰਜ ਆਖਦਾ ਏ ਭਈ ਤੂੰ ਉਹਨਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਨੇ, ਜਿਨ੍ਹਾਂ ਨਾਲ ਸ਼ਾਹੇ ਅਸੂਰ ਦੇ ਮੁਲਾਜ਼ਮਾਂ ਨੇ ਮੇਰੀ ਤਕਫੀਰ ਕੀਤੀ ਏ, ਨਾ ਡਰੀ। ਵੇਖ, ਮੈਂ ਉਹਦੇ ਵਿੱਚੋਂ ਇੱਕ ਰੂਹ ਦੇਵਾਂਗਾ ਤੇ ਉਹ ਇੱਕ ਅਫਵਾਹ ਸੁਣ ਕੇ ਆਪਣੇ ਦੇਸ਼ ਨੂੰ ਪਰਤ ਜਾਵੇਗਾ, ਤੇ ਮੈਂ ਉਹਨੂੰ ਉਹਦੇ ਦੇਸ਼ ਵਿੱਚ ਹੀ ਤਲਵਾਰ ਨਾਲ ਮਰਵਾ ਦੇਵਾਂਗਾ। ਹਿਜ਼ਕੀਆ ਨੇ ਏਲਚੀਆਂ ਦੇ ਹੱਥੋਂ ਨਾਮੀ ਲਿਆ ਤੇ ਉਹਨੂੰ ਪੜ੍ਹਿਆ, ਤੇ ਹਿਜ਼ਕੀਆ ਨੇ ਖੁਦਾਵੰਦ ਦੇ ਘਰ ਵਿੱਚ ਜਾ ਕੇ ਉਹਨੂੰ ਖੁਦਾਵੰਦ ਦੇ ਸਾਹਮਣੇ ਫੈਲਾ ਦਿੱਤਾ। ਤੇ ਹਿਜ਼ਕੀਆ ਨੇ ਖੁਦਾਵੰਦ ਦੇ ਸਾਹਮਣੇ ਇੰਜ ਦੁਆ ਕੀਤੀ ਭਈ ਐ ਮੇਰੇ ਖੁਦਾਵੰਦ ਇਸਰਾਈਲ ਦੇ ਰੱਬ, ਕਰੂਬੀਆਂ ਦੇ ਉੱਤੇ ਬੈਠਣ ਵਾਲੇ, ਤੂੰ ਹੀ ਇਕੱਲਾ ਧਰਤੀ ਦੀਆਂ ਸਾਰੀਆਂ ਸਲਤਨਤਾਂ ਦਾ ਰੱਬ ਏ। ਤੂੰ ਹੀ ਅਸਮਾਨ ਤੇ ਧਰਤੀ ਨੂੰ ਪੈਦਾ ਕੀਤਾ। ਇਸ ਲਈ ਹੁਣ ਐ ਖੁਦਾਵੰਦ, ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਤੂੰ ਸਾਨੂੰ ਉਹਨਾਂ ਦੇ ਹੱਥੋਂ ਬਚਾ ਲੈ, ਤਾਂ ਜੋ ਧਰਤੀ ਦੀਆਂ ਸਲਤਨਤਾਂ ਜਾਣ ਲੈਣ ਭਈ ਤੂੰ ਹੀ ਇਕੱਲਾ ਖੁਦਾਵੰਦ ਰੱਬ ਏ। ਤਦ ਯਸਾਇਆ ਬਿਨ ਆਮੂਸ ਨੇ ਹਿਜ਼ਕੀਆ ਨੂੰ ਅਖਵਾ ਘੱਲਿਆ ਭਈ ਖੁਦਾਵੰਦ ਇਸਰਾਈਲ ਦਾ ਰੱਬ ਇੰਜ ਆਖਦਾ ਏ ਭਈ ਕਿਉਂ ਜੇ ਤੂੰ ਸ਼ਾਹੇ ਅਸੂਰ ਸੇਖਰਬ ਦੇ ਖਿਲਾਫ ਮੈਥੋਂ ਦੁਆ ਕੀਤੀ ਏ, ਮੈਂ ਤੇਰੀ ਸੁਣ ਲਈ ਏ। ਤੇ ਖੁਦਾਵੰਦ ਸ਼ਾਹੇ ਅਸੂਰ ਦੇ ਹੱਕ ਵਿੱਚ ਇੰਜ ਆਖਦਾ ਏ ਭਈ ਉਹ ਇਸ ਸ਼ਹਿਰ ਵਿੱਚ ਨਾ ਆ ਸਕੇਗਾ ਜਾਂ ਇੱਥੇ ਤੀਰ ਨਾ ਚਲਾ ਸਕੇਗਾ। ਉਹ ਨਾ ਤੇ ਸਿਪਰ ਲੈ ਕੇ ਉਹਦੇ ਸਾਹਮਣੇ ਆ ਸਕੇਗਾ, ਨਾ ਉਹਦੇ ਮੁਕਾਬਲੇ ਵਿੱਚ ਦਮਦਮਾ ਬਣ ਸਕੇਗਾ। ਬਲਕਿ ਖੁਦਾਵੰਦ ਆਖਦਾ ਏ ਭਈ ਜਿਸ ਰਾਹ ਵਿੱਚੋਂ ਉਹ ਆਇਆ ਉਸੇ ਰਾਹ ਤੇ ਪਰਤ ਜਾਵੇਗਾ ਤੇ ਇਸ ਸ਼ਹਿਰ ਵਿੱਚ ਨਾ ਆ ਸਕੇਗਾ, ਕਿਉਂ ਜੇ ਮੈਂ ਆਪਣੀ ਖਾਤਰ ਤੇ ਆਪਣੇ ਬੰਦੇ ਦਾਊਦ ਦੀ ਖਾਤਰ ਇਸ ਸ਼ਹਿਰ ਦੀ ਹਮਾਇਤ ਕਰਾਂਗਾ ਤਾਂ ਜੋ ਉਹਨੂੰ ਬਚਾ ਲਵਾਂ। ਯੋਹੰਨਾ। ਯਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਐ ਕਦੂਸ ਬਾਪ, ਆਪਣੇ ਉਸ ਨਾਂ ਦੇ ਪਾਰੋਂ ਜਿਹੜਾ ਤੂੰ ਮੈਨੂੰ ਦਿੱਤਾ ਏ ਉਹਨਾਂ ਦੀ ਹਿਫਾਜ਼ਤ ਕਰ, ਤਾਂ ਜੋ ਉਹ ਸਾਡੇ ਵਾਂਗਰ ਇੱਕ ਹੋਣ। ਪਰ ਹੁਣ ਮੈਂ ਤੇਰੇ ਕੋਲ ਆਨਾ ਵਾਂ ਤੇ ਇਹ ਗੱਲਾਂ ਜੱਗ ਵਿੱਚ ਆਖਣਾ ਵਾਂ, ਤਾਂ ਜੋ ਮੇਰੀ ਖੁਸ਼ੀ ਉਹਨਾਂ ਨੂੰ ਪੂਰੀ ਪੂਰੀ ਮਿਲੇ। ਉਹਨਾਂ ਨੂੰ ਸੱਚਾਈ ਦੇ ਰਾਹੀਂ ਪਾਕ ਕਰ, ਤੇਰਾ ਕਲਾਮ ਸੱਚਾਈ ਏ। ਮੈਂ ਬਸ ਉਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਈਮਾਨ ਲਿਆਣਗੇ, ਤਾਂ ਜੋ ਸਭ ਇੱਕ ਹੋਣ, ਯਾਨੀ ਜਿਵੇਂ ਐ ਬਾਪ ਤੂੰ ਮੇਰੇ ਵਿੱਚ ਏ ਤੇ ਮੈਂ ਤੇਰੇ ਵਿੱਚ ਆਂ, ਉਹ ਵੀ ਸਾਡੇ ਵਿੱਚ ਹੋਣ, ਤੇ ਜੱਗ ਈਮਾਨ ਲਿਆਏ ਵੀ ਤੂੰ ਹੀ ਮੈਨੂੰ ਘੱਲਿਆ ਏ, ਤੇ ਮੈਂ ਉਹਨਾਂ ਨੂੰ ਤੇਰੇ ਨਾਂ ਤੋਂ ਵਾਕਫ ਕਰਾਇਆ ਤੇ ਕਰਦਾ ਰਵਾਂਗਾ, ਤਾਂ ਜੋ ਜਿਹੜੀ ਮੁਹੱਬਤ ਤੈਨੂੰ ਮੇਰੇ ਨਾਲ ਸੀ ਉਹ ਉਹਨਾਂ ਵਿੱਚ ਹੋਵੇ ਤੇ ਮੈਂ ਉਹਨਾਂ ਵਿੱਚ ਹੋਵਾਂ। ਯਹੂਦਾ। ਤੇ ਉਸ ਕੱਲੇ ਰੱਬ ਦਾ ਜਿਹੜਾ ਸਾਡਾ ਮੁਨੱਜੀ ਏ ਜਲਾਲ ਤੇ ਅਜ਼ਮਤ ਤੇ ਸਲਤਨਤ ਤੇ ਇਖਤਿਆਰ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਜਿਵੇਂ ਅਜ਼ਲ ਤੋਂ ਏ, ਹੁਣ ਵੀ ਤੇ ਹਮੇਸ਼ਾ ਤੀਕਰ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਮੁਹੱਬਤ ਰੱਬ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਇੱਕ ਰੱਬ ਨੂੰ ਮੰਨਣ ਤੇ ਆਪਣੇ ਆਪ ਨੂੰ ਰੂਹ ਦੀ ਕੂਵਤ ਲਈ ਦਸਤਿਆਬ ਕਰਨ ਲਈ ਤੁਹਾਨੂੰ ਰੱਬ ਦੇ ਨਾਲ ਬੇਹੱਦ ਪਿਆਰ ਕਰਨਾ ਪਏਗਾ।
ਰੱਬ ਫਿਤਰਤੀ ਚੰਗਿਆਈ ਏ ਤੇ ਉਹਦੀ ਨੁਮਾਇੰਦਗੀ ਬਸ ਨੇਕੀ ਦੇ ਖਿਆਲ ਨਾਲ ਹੁੰਦੀ ਏ, ਜਦ ਕਿ ਬਦੀ ਨੂੰ ਗੈਰ ਫਿਤਰੀ ਸਮਝਿਆ ਜਾਣਾ ਚਾਹੀਦਾ ਏ, ਕਿਉਂ ਜੇ ਇਹ ਰੂਹ ਰੱਬ ਦੀ ਫਿਤਰਤ ਦੇ ਖਿਲਾਫ ਏ। ਕ੍ਰਿਸਚਨ ਸਾਇੰਸ ਗੈਰ ਮੁਤਨਾਜ਼ਿਆ ਤੌਰ ਤੇ ਇਹ ਜ਼ਾਹਰ ਕਰਦੀ ਏ ਭਈ ਸਿਆਣ ਹੀ ਸਭ ਕੁਝ ਏ, ਭਈ ਕੱਲੀਆਂ ਅਸਲੀਅਤਾਂ ਸਿਆਣ ਤੇ ਖਿਆਲ ਨੇ। ਇਸ ਲਈ ਇਸ ਵੱਡੀ ਅਸਲੀਅਤ ਨੂੰ ਅਕਲੀ ਦਲੀਲਾਂ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ, ਜਦ ਤੀਕਰ ਭਈ ਇਹਦੇ ਇਲਾਹੀ ਅਸੂਲ ਨੂੰ ਬਿਮਾਰਾਂ ਦੀ ਸ਼ਿਫਾ ਨਾਲ ਜ਼ਾਹਿਰ ਨਾ ਕੀਤਾ ਜਾਵੇ ਤੇ ਇੰਜ ਇਹ ਮੁਤਲਕ ਤੇ ਇਲਾਹੀ ਸਾਬਤ ਹੋਵੇ। ਇਸ ਸਬੂਤ ਨੂੰ ਜਦ ਇੱਕ ਵਾਰੀ ਵੇਖ ਲਿਆ ਜਾਂਦਾ ਏ ਤੇ ਕਿਸੇ ਹੋਰ ਨਤੀਜੇ ਉੱਤੇ ਨਹੀਂ ਅਪੜਿਆ ਜਾ ਸਕਦਾ। ਕੁਝ ਲੋਕਾਂ ਨੇ ਗੌਰ ਕੀਤਾ ਏ ਭਈ ਲਫ਼ਜ਼ ਫਿਕਰ ਕਰਨ ਤੋਂ ਕ੍ਰਿਸਚਨ ਸਾਇੰਸ ਦੀ ਕੀ ਮੁਰਾਦ ਏ। ਆਪਣੇ ਆਪ ਦੇ ਬਾਰੇ ਮਾਦੀ ਤੇ ਫਾਨੀ ਇਨਸਾਨ ਆਪਣੇ ਆਪ ਨੂੰ ਮਵਾਦ ਵਿਖਾਈ ਦਿੰਦਾ ਏ, ਪਰ ਮਵਾਦ ਦੇ ਇਸ ਫਹਿਮ ਵਿੱਚ ਗਲਤੀ ਏ ਤੇ ਇਸ ਲਈ ਇਹ ਮਾਦੀ ਆਰਜ਼ੀ ਏ। ਦੂਜੇ ਪਾਸੇ ਲਾਫਾਨੀ ਰੂਹਾਨੀ ਇਨਸਾਨ ਅਸਲੀ ਜ਼ਾਤ ਏ ਤੇ ਇਹ ਅਬਦੀ ਮਵਾਦ ਜਾਂ ਰੂਹ ਦੇ ਬਾਰੇ ਗੌਰ ਕਰਦਾ ਏ ਜਿਹਦੀ ਬਸ਼ਰ ਆਸ ਰੱਖਦੇ ਨੇ। ਉਹ ਉਸ ਇਲਾਹੀ ਉੱਤੇ ਗੌਰ ਕਰਦਾ ਏ ਜਿਹੜਾ ਵਾਹਦ ਅਸਲੀ ਤੇ ਅਬਦੀ ਅਲੂਹੀਅਤ ਜਾਰੀ ਰੱਖਦਾ ਏ। ਇਹ ਫਿਕਰ ਫਾਨੀ ਫਹਿਮ ਲਈ ਗੈਰ ਵਾਜ਼ਿਆ ਵਿਖਾਈ ਦਿੰਦੀ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਅਸਲੀਅਤ ਇਨਸਾਨੀ ਬਸੀਰਤ ਨੂੰ ਵਾਜ਼ਿਆ ਕਰਦੀ ਏ ਤੇ ਇਹ ਬਸ ਇਲਾਹੀ ਸਾਇੰਸ ਦੇ ਰਾਹੀਂ ਜ਼ਾਹਰ ਕੀਤੀ ਜਾਂਦੀ ਏ। ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲ ਸੂਰਤ ਏ ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ ਨਾ ਭਈ ਮਾਦੇ ਦੀ ਖੁਆਇਸ਼ ਰੱਖਣੀ ਚਾਹੀਦੀ ਏ ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ ਇੱਕ ਸਿਆਣ ਨੂੰ ਮੰਨੀ। ਆਓ ਅਸੀਂ ਇਸ ਅਕੀਦੇ ਤੋਂ ਜਾਨ ਛੁਡਾਈਏ ਭਈ ਇਨਸਾਨ ਰੱਬ ਤੋਂ ਵੱਖਰਾ ਏ ਤੇ ਬਸ ਇਲਾਹੀ ਅਸੂਲ, ਹਯਾਤੀ ਤੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਰੱਕੀ ਲਈ ਰਵਾਨਗੀ ਦਾ ਵੱਡਾ ਨੁਕਤਾ ਹੁੰਦਾ ਏ। ਰੱਬ ਨੇ ਇਨਸਾਨ ਨੂੰ ਗੈਰ ਮੁਨਫਕ ਹੱਕ ਦੇ ਰੱਖੇ ਨੇ, ਜਿਨ੍ਹਾਂ ਵਿੱਚ ਖੁਦ ਮੁਖਤਾਰੀ, ਵਜ੍ਹਾ ਤੇ ਜ਼ਮੀਰ ਸ਼ਾਮਲ ਨੇ। ਇਨਸਾਨ ਸਿਰਫ ਉਸ ਵੇਲੇ ਖੁਦ ਮੁਖਤਾਰ ਰਹਿੰਦਾ ਏ ਜਦੋਂ ਉਹ ਚੰਗੇ ਤਰੀਕੇ ਨਾਲ ਤੇ ਆਪਣੇ ਖਾਲਕ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਹਦਾਇਤ ਪਾਉਂਦਾ ਏ। ਯਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹ ਰੂਹ ਰੱਬ ਨੂੰ ਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ, ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਗਲਤੀ ਕਰਨ ਵਾਲੀ ਇਨਸਾਨੀ ਸਿਆਣ ਆਪਣੇ ਆਪ ਵਿੱਚ ਗੈਰ ਆਹਮਾਹੰਗ ਏ। ਇਹਦੇ ਤੋਂ ਹੀ ਗੈਰ ਆਹਮਾਹੰਗ ਬਦਨ ਪੈਦਾ ਹੁੰਦਾ ਏ। ਬਿਮਾਰੀ ਵਿੱਚ ਰੱਬ ਨੂੰ ਨਿੱਕਾ ਮੁਸਤਾਮਲ ਸਮਝਣਾ ਇੱਕ ਗਲਤੀ ਏ। ਬਦਨੀ ਮੁਸੀਬਤਾਂ ਦੇ ਦੌਰਾਨ ਉਹਨੂੰ ਇੱਕ ਪਾਸੇ ਕਰਨ ਤੇ ਉਹਨੂੰ ਮੰਨਣ ਦੇ ਵੇਲੇ ਦੀ ਉਡੀਕ ਕਰਨ ਦੀ ਬਜਾਏ ਸਾਨੂੰ ਸਿੱਖਣਾ ਚਾਹੀਦਾ ਏ ਵੀ ਉਹ ਬਿਮਾਰੀ ਵਿੱਚ ਸਭ ਕੁਝ ਕਰ ਸਕਦਾ ਏ ਜਿਵੇਂ ਸਿਹਤ ਵਿੱਚ ਕਰ ਸਕਦਾ ਏ। ਹਯਾਤੀ ਦੇ ਇਲਮ ਹਫਜ਼ਾਨੇ ਸਿਹਤ ਦੇ ਫਰੋਗ ਦੇ ਰਾਹੀਂ ਸਿਹਤਮੰਦੀ ਨੂੰ ਬਹਾਲ ਕਰਨ ਵਿੱਚ ਨਾਕਾਮ ਹੋਣਾ, ਮਾਯੂਸ ਬਾਤਲ ਅਕਸਰ ਉਹਨਾਂ ਨੂੰ ਤਰਕ ਕਰ ਦਿੰਦਾ ਏ ਤੇ ਆਪਣੀ ਇੰਤਹਾ ਵਿੱਚ ਤੇ ਬਸ ਅਖੀਰੀ ਮੁਕਾਮ ਦੇ ਤੌਰ ਤੇ ਉਹ ਰੱਬ ਵੱਲ ਪਰਤ ਕੇ ਟੁਰ ਜਾਂਦਾ ਏ। ਦਵਾਈਆਂ, ਹਵਾ ਤੇ ਤਜਰਬੇ ਉੱਤੇ ਯਕੀਨ ਦੀ ਨਿਸਬਤ ਬਾਤਲ ਦਾ ਇਲਾਹੀ ਸਿਆਣ ਉੱਤੇ ਯਕੀਨ ਘੱਟ ਹੁੰਦਾ ਏ, ਨਹੀਂ ਤੇ ਉਹ ਪਹਿਲਾਂ ਸਿਆਣ ਨਾਲ ਬਹਾਲ ਹੋ ਜਾਂਦਾ। ਬਹੁਤੀ ਵਾਰੀ ਤਿੱਬੀ ਨਿਜ਼ਾਮਾਂ ਵੱਲ ਕੂਵਤ ਦਾ ਤਵਾਜ਼ਨ ਮਾਦੇ ਦੇ ਰਾਹੀਂ ਮੰਨਿਆ ਜਾਂਦਾ ਏ, ਪਰ ਜਦੋਂ ਸਿਆਣ ਘੱਟੋ ਘੱਟ ਆਪਣੀ ਮਹਾਰਤ ਦਾ ਪਾਪ, ਬਿਮਾਰੀ ਤੇ ਮੌਤ ਉੱਤੇ ਦਾਅਵਾ ਕਰਦੀ ਏ ਤਦ ਹੀ ਇਨਸਾਨ ਹਮਾਂਗ ਤੇ ਲਾਫਾਨੀ ਪਾਇਆ ਜਾਂਦਾ ਏ। ਕੀ ਸਾਨੂੰ ਇੱਕ ਬਦਨੀ ਰੱਬ ਤੋਂ ਉਹਦੀ ਆਪਣੀ ਮਰਜ਼ੀ ਨਾਲ ਬਿਮਾਰਾਂ ਨੂੰ ਸ਼ਿਫਾ ਦੇਣ ਦੀ ਮਿੰਨਤ ਕਰਨੀ ਚਾਹੀਦੀ ਏ, ਜਾਂ ਸਾਨੂੰ ਉਸ ਲਾਮਹਿਦੂਦ ਇਲਾਹੀ ਅਸੂਲ ਨੂੰ ਸਮਝਣਾ ਚਾਹੀਦਾ ਏ ਜਿਹੜਾ ਸ਼ਿਫਾ ਦਿੰਦਾ ਏ। ਜੇ ਅਸੀਂ ਅੰਨੇ ਭਰੋਸੇ ਤੋਂ ਉੱਤੇ ਨਹੀਂ ਉੱਠਦੇ ਤੇ ਸ਼ਿਫਾ ਦੀ ਸਾਇੰਸ ਹਾਸਲ ਨਹੀਂ ਹੁੰਦੀ ਤੇ ਫਹਿਮ ਦੀ ਵਜੂਦੀਅਤ ਦੀ ਥਾਵੇਂ ਜਿੰਦ ਦੀ ਵਜੂਦੀਅਤ ਸਮਝ ਵਿੱਚ ਨਹੀਂ ਆਉਂਦੀ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਤੇ ਉਹਨੂੰ ਠੀਕ ਕਰਦੇ ਹਾਂ। ਨੇਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ ਸਾਡੀ ਵਜੂਦੀਅਤ ਦੀ ਹਮਾਹੰਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ ਤੇ ਸਾਡੀ ਮਸੀਹਤ ਦਾ ਤਾਯੁਨ ਕਰਦਾ ਏ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ ਤੇ ਨਾ ਮਾਦੀ ਹਿੱਸਾਂ ਦੇ ਨਾਲ ਇਲਾਹੀ ਸਾਇੰਸ ਨੂੰ ਸਮਝ ਸਕਦੇ ਹਾਂ।
ਦਵਾਈਆਂ ਤੇ ਹਫਜ਼ਾਨੇ ਸਿਹਤ ਸਾਰੀ ਤੰਦਰੁਸਤੀ ਤੇ ਕਾਮਲੀਅਤ ਦੇ ਮੰਬਾ ਦੀ ਤਾਕਤ ਤੇ ਥਾਂ ਉੱਤੇ ਕਬਜ਼ਾ ਨਹੀਂ ਕਰ ਸਕਦੇ। ਜੇ ਰੱਬ ਨੇ ਇਨਸਾਨ ਨੂੰ ਚੰਗਾ ਤੇ ਬੁਰਾ ਦੋਵੇਂ ਬਣਾਇਆ ਏ ਤੇ ਉਹਨੂੰ ਇੰਜ ਹੀ ਰਹਿਣਾ ਚਾਹੀਦਾ ਏ। ਰੱਬ ਦੇ ਕਲਾਮ ਦੀ ਇਸਲਾਹ ਕੀ ਕਰ ਸਕਦਾ ਏ? ਦੁਬਾਰਾ ਨਿਉ ਵਿੱਚ ਇੱਕ ਗਲਤੀ ਨਤੀਜਿਆਂ ਵਿੱਚ ਜ਼ਾਹਰ ਜ਼ਰੂਰ ਹੋਣੀ ਚਾਹੀਦੀ ਏ। ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ, ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਏ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਰੂਹ ਤੇ ਉਹਦੀਆਂ ਅਸਲਾਵਾਂ ਹਸਤੀ ਦੀਆਂ ਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਏ। ਅਸੀਂ ਜਾਣਦੇ ਹਾਂ ਭਈ ਪਾਕੀਜ਼ਗੀ ਪਾਉਣ ਲਈ ਪਾਕੀਜ਼ਗੀ ਦੀ ਤਾਂਘ ਕਰਨਾ ਜ਼ਰੂਰੀ ਸ਼ਰਤ ਏ, ਪਰ ਅਸੀਂ ਸਾਰੀਆਂ ਸ਼ੈਵਾਂ ਨਾਲੋਂ ਬਹੁਤੀ ਪਾਕੀਜ਼ਗੀ ਦੀ ਤਾਂਘ ਰੱਖਦੇ ਹਾਂ ਤੇ ਅਸੀਂ ਉਹਦੇ ਲਈ ਹਰ ਸ਼ੈ ਕੁਰਬਾਨ ਕਰ ਦੇਵਾਂਗੇ। ਸਾਨੂੰ ਇਹ ਕਰਨ ਲਈ ਤਿਆਰ ਰਹਿਣਾ ਚਾਹੀਦਾ ਏ ਭਈ ਅਸੀਂ ਪਾਕੀਜ਼ਗੀ ਦੀ ਅਮਲੀ ਰਾਹ ਉੱਤੇ ਹਿਫਾਜ਼ਤ ਨਾਲ ਟੁਰ ਸਕਦੇ ਹਾਂ। ਦੁਆ ਨਾ ਬਦਲਣ ਵਾਲੀ ਸਚਾਈ ਨੂੰ ਨਹੀਂ ਬਦਲ ਸਕਦੀ, ਨਾ ਹੀ ਇਕੱਲੀ ਸਾਨੂੰ ਸਚਾਈ ਦੀ ਸਮਝ ਦੇ ਸਕਦੀ ਏ, ਪਰ ਦੁਆ ਰੱਬ ਦੀ ਮਰਜ਼ੀ ਨੂੰ ਜਾਣਨ ਜੋਸ਼ ਵਾਲੀ ਪੱਕੀ ਤਾਂਘ ਦੇ ਨਾਲ ਜੁੜ ਕੇ ਸਾਨੂੰ ਸਾਰਿਆਂ ਨੂੰ ਸਚਾਈ ਦੇ ਕੋਲ ਲਿਆਵੇਗੀ। ਅਜਿਹੀ ਤਾਂਘ ਨੂੰ ਸਮਾਤ ਦੇ ਕਾਬਲ ਇਜ਼ਹਾਰ ਦੀ ਬਹੁਤ ਘੱਟ ਲੋੜ ਹੁੰਦੀ ਏ। ਇਹਨੂੰ ਸੋਚ ਤੇ ਹਯਾਤੀ ਵਿੱਚ ਚੰਗੇ ਤਰੀਕੇ ਨਾਲ ਜ਼ਾਹਰ ਕੀਤਾ ਜਾਂਦਾ ਏ। ਕ੍ਰਿਸਚਨ ਸਾਇੰਸ ਵਿੱਚ ਹਦਾਇਤ ਪਾਉਣ ਵਾਲੇ ਐਸ ਜਲਾਲੀ ਖਿਆਲ ਤਿਕਰ ਅਪੜੇ ਭਈ ਰੱਬ ਹੀ ਇਨਸਾਨ ਦਾ ਕੱਲਾ ਲਖਾਰੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।